ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਫਲੋਨ ਹੋਏ। ਤੇ ਨਿਗਾਹ ਮਾਰਦੇ ਹਾਂ ਆਲੇ ਦੁਆਲੇ ਦੇ ਉੱਤੇ ਜੋ ਕੁਝ ਵਾਪਰਿਆ। ਛੱਤੀਸਗੜ੍ਹ ਦੇ ਨਕਸਲਾਈਟ ਜਿਹੜਾ ਪ੍ਰਭਾਵਿਤ ਬੀਜਾਪੁਰ ਤੇ ਸੁਕਮਾ ਜ਼ਿਲ੍ਹੇ ਦੇ ਹੱਦ ਦੇ ਵਿੱਚ ਮੁਕਾਬਲੇ 'ਚ ਸੁਰੱਖਿਆ ਬਲਾਂ ਦੇ 22 ਜਵਾਨ ਜਿਹੜੇ ਨੇ ਉਹ ਮਾਰੇ ਗਏ ਨੇ। ਸੁਰੱਖਿਆ ਬਲਾਂ ਨੇ ਲਾਪਤਾ 17 ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਨੇ। ਸੂਬੇ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਘਟਨਾ ਵਾਲੀ ਥਾਂ ਤੋਂ ਲਾਪਤਾ 17 ਜਵਾਨਾਂ ਦੀਆਂ ਡੈੱਡ ਬੋਡੀਜ਼ ਬਰਾਮਦ ਕੀਤੀਆਂ ਨੇ। ਔਰ ਉਹ ਕਹਿੰਦੇ ਨੇ ਕਿ ਸੁਕਮਾ ਡਿਸਟ੍ਰਿਕਟ ਦੇ ਜਗਰਗੁੰਡਾ ਥਾਣੇ ਅਧੀਨ ਪੈਂਦੇ ਪਿੰਡ ਜੌਨਾਗੁੜਾ ਦੇ ਨੇੜੇ ਨਕਸਲੀਆਂ ਤੇ ਪੁਲਿਸ ਵਿਚਾਲਿਆਂ ਦੇ ਹੋਏ ਮੁਕਾਬਲੇ ਦੇ ਵਿੱਚ 5 ਜਵਾਨਾਂ ਦੇ ਸ਼ਹੀਦ ਹੋਣ ਤੇ 30 ਹੋਰ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਸੀ। ਔਰ ਅਧਿਕਾਰੀ ਇਹ ਕਹਿੰਦੇ ਆ ਕਿ ਸ਼ਹੀਦ ਜਵਾਨਾਂ ਚੋਂ 2 ਦੀਆਂ ਡੈੱਡ ਬੋਡੀਜ਼ ਜਿਹੜੀਆਂ ਸੁਰੱਖਿਆ ਬਲਾਂ ਨੇ ਬਰਾਮਦ ਜਿਹੜੀਆਂ ਉਹ ਕਰ ਲਈਆਂ ਸੀ। ਇਹਦੇ ਉੱਤੇ ਕਈ ਕਿਸਮ ਦੇ ਜਿਹੜੇ ਆ ਉਹ ਬਿਆਨ ਵਗੈਰਾ ਆਉਣੇ ਸ਼ੁਰੂ ਹੋਏ ਨੇ, ਜਿਵੇਂ ਜਿਸ ਤਰੀਕੇ ਦੇ ਨਾਲ ਆਉਂਦੇ ਹੀ ਨੇ ਸਾਰੇ ਜਿਹੜੇ ਜੀ ਉਹ ਸਿਆਸਤਦਾਨਾਂ ਦੇ, ਪਰ ਜਿਹੜੀਆਂ ਜਾਨਾਂ ਨੇ ਉਹ ਮੁੜ ਕੇ ਨਹੀਂ ਆਉਂਦੀਆਂ। ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ਦੇ ਗੁਰਦੁਆਰਾ ਸੀਸਗੰਜ ਦੇ ਬਾਹਰ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਸਮਾਰਕ ਬਣਾਉਣ ਜਾਂ ਕੁਝ ਹੋਰ ਬਣਾਉਣ ਦੇ ਮਾਮਲੇ ਦੇ ਵਿੱਚ ਦਿੱਲੀ ਕਮੇਟੀ ਨੇ ਵਿਰੋਧ ਕਰਦਿਆਂ ਇਹਦੇ ਸੰਬੰਧੀ ਪ੍ਰਧਾਨ ਮੰਤਰੀ ਦਫ਼ਤਰ ਨੂੰ ਇੱਕ ਆਪਣਾ ਰੋਸ ਦਰਜ ਕੀਤਾ, ਚਿੱਠੀ ਭੇਜ ਕੇ। ਸ਼੍ਰੋਮਣੀ ਕਮੇਟੀ ਨੇ ਵੀ ਇਹਦੇ ਸੰਬੰਧੀ ਰੋਸ ਪ੍ਰਗਟਾਇਆ। ਸਿੱਖ ਹਲਕਿਆਂ ਦੇ ਵਿੱਚ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਗੁਰਦੁਆਰਾ ਸੀਸਗੰਜ ਦੇ ਬਾਹਰ ਗੁਰੂ ਸਾਹਿਬ ਦਾ ਬੁੱਤ ਸਥਾਪਿਤ ਕੀਤਾ ਜਾਊਗਾ ਜਾਂ ਕੋਈ ਹੋਰ ਸਮਾਰਕ ਜਿਹੜਾ ਉਹ ਬਣਾਇਆ ਜਾਊਗਾ। ਇੱਕ ਜਿਹੜੀ ਖਬਰ ਪ੍ਰਕਾਸ਼ਿਤ ਹੋਈ ਸੀ ਉਹਨੇ ਇਸ ਮਾਮਲੇ ਨੂੰ ਭਖਾਇਆ। ਇਹਦੇ ਬਾਅਦ ਦੇ ਵਿੱਚ ਸਪਸ਼ਟੀਕਰਨ ਜਿਹੜਾ ਦਿੱਤਾ ਗਿਆ, ਪਰ ਇਹ ਮੁੱਦਾ ਚਰਚਾ ਦਾ ਵਿਸ਼ਾ ਜਿਹੜਾ ਉਹ ਬਣਿਆ ਹੋਇਆ, ਕਿਉਂਕਿ ਇਹ ਕਿਹਾ ਜਾ ਰਿਹਾ ਕਿ ਜਿਹੜੀ ਬੁੱਤ ਪ੍ਰਸਤੀ ਹੈ ਉਹਦੀ ਸਿੱਖੀਜ਼ਮ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ। ਇਸ ਕਰਕੇ ਇਹ ਕਿਹਾ ਗਿਆ ਕਿ ਸਰਕਾਰ ਅਜਿਹੀ ਗਲਤੀ ਨਾ ਕਰੇ, ਕੇਂਦਰ ਦੀ ਸਰਕਾਰ, ਕਿ ਉਹ ਗੁਰੂ ਸਾਹਿਬ ਦਾ ਬੁੱਤ ਉੱਥੇ ਲਗਾਵੇ ਸੀਸਗੰਜ ਦੇ ਬਾਹਰ, ਕਿਉਂਕਿ ਜੇ ਇੱਕ ਵਾਰੀ ਇੱਕ ਜਗ੍ਹਾ ਤੋਂ ਇਹ ਬੁੱਤ ਲੱਗਣੇ ਜਿਹੜੇ ਉਹ ਸ਼ੁਰੂ ਹੋ ਗਏ ਤੇ ਫਿਰ ਇਹ ਇੱਕ ਕਿਸਮ ਦੇ ਨਾਲ ਅੱਗੋਂ ਇਹ ਕਿਹਾ ਜਾ ਸਕਦਾ ਕਿ ਰਾਹ ਪੈ ਜਾਊਗਾ, ਫਿਰ ਬੁੱਤ ਪ੍ਰਸਤੀ ਵੱਲ ਨੂੰ ਜਿਹੜਾ ਜੀ ਉਹ ਚੱਲਣਾ ਸ਼ੁਰੂ ਹੋ ਜਾਊਗਾ। ਅਜੇ ਕੇਂਦਰ ਦੀ ਸਰਕਾਰ ਨੇ ਇਹਦੇ ਉੱਤੇ ਕੋਈ ਆਪਣਾ ਪ੍ਰਤੀਕਰਮ ਜਿਹੜਾ ਉਹ ਨਹੀਂ ਦਿੱਤਾ ਕਿ ਬੁੱਤ ਲਾ ਰਹੇ ਨੇ ਜਾਂ ਨਹੀਂ ਲਾ ਰਹੇ, ਪਰ ਉੱਥੇ ਕੰਮ ਤੇਜ਼ੀ ਦੇ ਨਾਲ ਜਿਹੜਾ ਉਹ ਜ਼ਰੂਰ ਚੱਲ ਰਿਹਾ। ਇੱਥੇ ਅਬੋਹਰ ਫਾਜ਼ਿਲਕਾ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਅਨਾਜ ਮੰਡੀ ਦੇ ਵਿੱਚ 3 ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਮਹਾ ਰੈਲੀ ਜਿਹੜੀ ਉਹ ਕੀਤੀ ਗਈ। ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ। ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਹੋਏ ਇਹ ਗੱਲ ਕਹੀ ਕਿ ਜੇ ਮੋਦੀ ਸਰਕਾਰ ਨੇ 3 ਕਾਲੇ ਕਾਨੂੰਨ ਛੇਤੀ ਵਾਪਸ ਨਾ ਲਏ ਤਾਂ ਪੂਰੇ ਦੇਸ਼ ਦੇ ਵਿੱਚ ਅੰਨ ਸੰਕਟ ਪੈਦਾ ਹੋ ਸਕਦਾ ਹੈ, ਕਿਉਂਕਿ ਪਿਛਲੇ 6 ਮਹੀਨਿਆਂ ਤੋਂ ਦੇਸ਼ ਭਰ ਦੇ ਕਿਸਾਨ ਦਿੱਲੀ ਦੀਆਂ ਹੱਦਾਂ ਤੇ ਸੰਘਰਸ਼ ਕਰ ਰਹੇ ਆ, ਪਰ ਕੇਂਦਰ ਸਰਕਾਰ ਉਹਨਾਂ ਦੀ ਗੱਲ ਸੁਣਨ ਦੀ ਜਗ੍ਹਾ ਉਹਨਾਂ ਦੇ ਸੰਘਰਸ਼ ਨੂੰ ਫੇਲ ਕਰਨ ਦੀਆਂ ਯੋਜਨਾਵਾਂ ਬਣਾ ਰਹੀ ਹੈ। ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਇਹ ਗੱਲ ਕਹੀ ਕਿ ਸਾਲ 14 ਤੋਂ ਸੱਤਾ ਵਿੱਚ ਪਹਿਲੀ ਵਾਰ ਆਉਣ ਤੋਂ ਬਾਅਦ ਕੇਂਦਰ ਸਰਕਾਰ ਨੇ ਕਈ ਕਾਨੂੰਨ ਲਾਗੂ ਕੀਤੇ ਜੋ ਭਾਰੀ ਵਿਰੋਧ ਦੇ ਬਾਵਜੂਦ ਰੱਦ ਨਹੀਂ ਕੀਤੇ ਗਏ, ਪਰ ਇਹ ਖੇਤੀ ਕਾਨੂੰਨ ਸਰਕਾਰ ਨੂੰ ਰੱਦ ਕਰਨੇ ਹੀ ਜਿਹੜਾ ਉਹ ਪੈਣਗੇ। ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਸਨ ਉਹਨਾਂ ਨੇ ਇਕਜੁੱਟਤਾ ਜਿਹੜੀ ਉਹ ਪ੍ਰਗਟ ਕੀਤੀ। ਉਧਰ ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਦੇ ਵੱਲੋਂ ਜਿਹੜਾ 4 ਮਹੀਨੇ ਤੇ ਵੱਧ ਸਮੇਂ ਤੋਂ ਕੇਂਦਰ ਸਰਕਾਰ ਦੇ ਖਿਲਾਫ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਅੰਦੋਲਨ ਦੀ ਸਫਲਤਾ ਦੇ ਨਾਲ ਅੱਜ FCI ਦੇ ਦਫ਼ਤਰਾਂ ਦਾ ਘਿਰਾਓ ਜਿਹੜਾ ਉਹ ਕੀਤਾ ਜਾਊਗਾ। ਸਮੁੱਚੇ ਮੁਲਕ ਭਰ ਦੇ ਵਿੱਚ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੂੰ ਕਮਜ਼ੋਰ ਕਰਕੇ ਕਾਰਪੋਰੇਟ ਸੈਕਟਰ ਨੂੰ ਖੇਤੀ ਖੇਤਰ ਦੇ ਵਿੱਚ ਦਾਖਲ ਕਰਨ ਦੀ ਕੇਂਦਰ ਸਰਕਾਰ ਦੀ ਨੀਤੀ ਦੇ ਖਿਲਾਫ ਦੇਸ਼ ਭਰ ਦੇ ਵਿੱਚ ਇਹ ਜਿਹੜੇ ਮੁਜ਼ਾਹਰੇ ਨੇ ਉਹ ਅੱਜ ਕਿਸਾਨਾਂ ਦੇ ਵੱਲੋਂ ਜਿਹੜੇ ਉਹ ਕੀਤੇ ਜਾਣਗੇ। ਇਹਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਜਿਹੜਾ ਡਾਕਟਰ ਦਰਸ਼ਨਪਾਲ ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਦੇ ਵੱਲੋਂ FCI ਦਾ ਗਲਾ ਘੁੱਟ ਕੇ ਕਾਰਪੋਰੇਟਾਂ ਨੂੰ ਕਿਸਾਨਾਂ ਦੀਆਂ ਫਸਲਾਂ ਦੀ
ਖਰੀਦ ਦਾ ਕੰਮ ਸੌਂਪਣ ਦੀ, ਜ਼ਖੀਰੇਬਾਜ਼ੀ ਦੇ ਖਿਲਾਫ ਕਾਨੂੰਨ ਨੂੰ ਪੇਤਲਾ ਕਰਨ ਦੀ ਸਾਜ਼ਿਸ਼ ਦੇ ਖਿਲਾਫ FCI ਦੀ ਖਰੀਦ ਪ੍ਰਣਾਲੀ ਜਿਹੜੀ ਆ ਉਹ ਮਜ਼ਬੂਤ ਕਰਨ ਦੀ ਮੰਗ ਤੇ ਦੇਸ਼ ਭਰ ਦੇ ਵਿੱਚ ਸਰਕਾਰੀ ਖਰੀਦ ਏਜੰਸੀ ਦੇ ਜਿਹੜੇ ਦਫ਼ਤਰਾਂ ਦਾ ਕਿਸਾਨ ਘਿਰਾਓ ਕਰਨਗੇ। ਔਰ ਖੇਤੀ ਕਾਨੂੰਨਾਂ ਦੇ ਖਿਲਾਫ ਘੱਟੋ ਘੱਟ ਖਰੀਦ ਗਰੰਟੀ ਕਾਨੂੰਨ MSP ਸਣੇ ਹੋਰ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨ ਲੋਕਲ ਅਧਿਕਾਰੀਆਂ ਰਾਹੀਂ ਖਪਤਕਾਰ ਮਾਮਲਿਆਂ ਦੇ ਮੰਤਰੀ ਨੂੰ ਮੰਗ ਪੱਤਰ ਦੇ ਕੇ ਕੇਂਦਰ ਦੀ ਸਰਕਾਰ ਨੂੰ ਜਿਹੜਾ ਉਹ ਕਹਿਣਗੇ ਕਿ ਉਹ ਇਹਦਾ ਵਿਰੋਧ ਕਰ ਰਹੇ ਨੇ। ਇਹਨਾਂ ਦਿਨਾਂ ਦੇ ਵਿੱਚ ਜਿਹੜੀ ਸਿੱਧੀ ਅਦਾਇਗੀ ਆ ਉਹ ਮਾਮਲਾ ਬਹੁਤ ਜਿਹੜਾ ਉਹ ਭਖਿਆ ਹੋਇਆ ਸਿਖਰ ਦੇ ਉੱਤੇ ਆ ਉਹ, ਕਿਉਂਕਿ 10 ਤਰੀਕ ਤੋਂ ਕਣਕ ਦੀ ਜਿਹੜੀ ਆ ਉਹ ਖਰੀਦ ਸ਼ੁਰੂ ਹੋਣੀ ਆ। ਦੂਜੇ ਪਾਸੇ ਜੋ ਕੁਝ ਕੇਂਦਰ ਦੀ ਸਰਕਾਰ ਜਿਹੜੀ ਦੀ ਉਹ ਕਰ ਰਹੀ ਹੈ, ਕੁਛ ਨਾ ਕੁਛ ਨਵਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਚਿੱਠੀ ਮਿਨਿਸਟਰੀ ਆਫ ਹੋਮ ਅਫੇਅਰ ਦੇ ਵੱਲੋਂ ਜਾਰੀ ਕੀਤੀ ਗਈ ਸੀ। ਸਰਹੱਦੀ ਖੇਤਰਾਂ ਦੇ ਨਾਲ ਇਹ ਰਿਲੇਟਡ ਸੀ। ਇਹ ਆਖਿਆ ਗਿਆ ਸੀ ਕਿ ਇੱਥੇ ਮਜ਼ਦੂਰ ਬੰਧੂਆ ਬਣਾ ਕੇ ਰੱਖੇ ਜਾਂਦੇ ਆ, ਮਤਲਬ ਕਿ ਉਹਨਾਂ ਨੂੰ ਨਸ਼ੇ ਦੇ ਕੇ ਉਹਨਾਂ ਤੋਂ ਕੰਮ ਕਰਾਇਆ ਜਾਂਦਾ, ਉਹਨਾਂ ਨੂੰ ਗੁਲਾਮ ਬਣਾ ਲਿਆ ਜਿਹੜਾ ਉਹ ਜਾਂਦਾ। ਇਹ ਮਾਮਲਾ ਇਸ ਵੇਲੇ ਵਾਹਵਾ ਜਿਹੜਾ ਦੀ ਉਹ ਭਖਿਆ ਹੋਇਆ। ਮੁੱਖ ਮੰਤਰੀ ਹੋਰਾਂ ਨੇ ਗ੍ਰਹਿ ਮੰਤਰਾਲੇ ਦੇ ਵੱਲੋਂ ਪੰਜਾਬ ਦੇ ਖੇਤਾਂ 'ਚ ਕੰਮ ਕਰਦੇ ਇਹਨਾਂ ਮਜ਼ਦੂਰਾਂ ਤੋਂ ਕੰਮ ਲੈਣ ਦੇ ਲਾਏ ਇਲਜ਼ਾਮਾਂ ਨੂੰ ਪੂਰੇ ਤਰੀਕੇ ਨਾਲ ਰੱਦ ਕੀਤਾ। ਇਹ ਗੱਲ ਜਿਹੜੀ ਹੈ ਜੀ ਕਹੀ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਲਾਏ ਦੋਸ਼ਾਂ ਨੂੰ ਕਿਸਾਨਾਂ ਦੇ ਖਿਲਾਫ ਝੂਠਾ ਪ੍ਰਚਾਰ ਜਿਹੜਾ ਜੀ ਉਹ ਕੀਤਾ ਜਾ ਰਿਹਾ। ਮੁੱਖ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਕੇਂਦਰ ਦੀ ਇਹ ਚਿੱਠੀ ਕਿਸਾਨਾਂ ਦੇ ਅਕਸ ਨੂੰ ਢਾਹ ਲਾਉਣ ਦਾ ਯਤਨ ਹੈ ਔਰ ਭਾਜਪਾ ਨੇ ਪਹਿਲਾਂ ਕਿਸਾਨਾਂ ਨੂੰ ਅੱਤਵਾਦੀ, ਸ਼ਹਿਰੀ ਨਕਸਲੀ, ਗੁੰਡੇ, ਖਾਲਿਸਤਾਨੀ ਕਿਹਾ ਤਾਂ ਕਿ ਕਿਸਾਨੀ ਘੋਲ ਨੂੰ ਲੀਹ ਤੋਂ ਲਾਇਆ ਜਾ ਸਕੇ, ਪਰ ਸਰਕਾਰ ਫੇਲ ਨਹੀਂ ਹੋ ਸਕੀ, ਜਿਹਦੇ ਕਰਕੇ ਹੁਣ ਇਹ ਨਵਾਂ ਜਿਹੜੀ ਚਿੱਠੀ ਦੇ ਰਾਹੀਂ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ। ਕੇਂਦਰ ਦੀ ਸਰਕਾਰ ਜਿਹੜੀ ਜੀ ਉਹ ਜਾਣਦੀ ਹੈ, ਇਹ ਤਾਂ ਨਹੀਂ ਹੈ ਕਿ ਉਹਨੂੰ ਨਹੀਂ ਪਤਾ ਕਿ ਜਦੋਂ ਮਜ਼ਦੂਰ ਆਪੋ ਆਪਣੇ ਸੂਬਿਆਂ ਨੂੰ ਇੰਨੀ ਦਿਨੀ ਪਿਛਲੇ ਵਰੇ ਤੁਰੇ ਸੀ ਤੇ ਘੱਟੋ ਘੱਟ ਪੰਜਾਬ ਦੇ ਵਿੱਚ ਕਿਸੇ ਮਜ਼ਦੂਰ ਦੀ ਰੋਟੀ ਖੁਣੋਂ ਮੌਤ ਨਹੀਂ ਹੋਈ। ਪੂਰਾ ਡਾਟਾ ਫਰੋਲ ਲੈਣਾ, ਪੂਰੀਆਂ ਖਬਰਾਂ ਫਰੋਲ ਲੈਣਾ। ਇੱਥੇ ਸੜਕਾਂ ਦੇ ਉੱਤੇ ਲੋਕ ਸਮਾਨ ਪੈਕ ਕਰਕੇ ਪਾਣੀ ਦੀਆਂ ਬੋਟਲਾਂ ਲੈ ਕੇ ਖੜੇ ਸਨ, ਜਿਹੜੇ ਇਹਨਾਂ ਘਰਾਂ ਨੂੰ ਜਾ ਰਹੇ ਮਜ਼ਦੂਰਾਂ ਨੂੰ ਇਹ ਕਹਿ ਕੇ ਦੇ ਰਹੇ ਸਨ ਕਿ ਤੁਸੀਂ ਰਸਤੇ 'ਚ ਜਿੱਥੇ ਲੋੜ ਪਏ ਉੱਥੇ ਇਹ ਖਾਣਾ ਖਾ ਲੈਣਾ, ਇਹ ਪਾਣੀ ਪੀ ਲੈਣਾ। ਪੰਜਾਬ ਉਹ ਸੂਬਾ ਹੈ, ਪੰਜਾਬ ਦੇ ਜਿਹੜੇ ਗੁਰਦੁਆਰੇ ਨੇ, ਚਾਹੇ ਉਹ ਪਿੰਡਾਂ ਵਿਚਲੇ ਗੁਰਦੁਆਰੇ ਨੇ, ਚਾਹੇ ਉਹ ਇਤਿਹਾਸਕ ਗੁਰਦੁਆਰੇ ਨੇ, ਕਿਸੇ ਜਗ੍ਹਾ ਦੇ ਉੱਤੇ ਕਦੀ ਕਿਸੇ ਨੂੰ ਰੋਟੀ ਦੇ ਵਾਸਤੇ ਨਾ ਨਹੀਂ ਕੀਤੀ ਜਾਂਦੀ। ਇਸ ਸੂਬੇ ਦੇ ਵਿੱਚ ਜਿੱਥੇ ਕੋਈ ਰੋਟੀ ਖੁਣੋਂ ਭੁੱਖਾ ਨਹੀਂ ਜਿਹੜਾ ਉਹ ਮਰਦਾ, ਉੱਥੋਂ ਦੇ ਕਿਸਾਨਾਂ ਦੇ ਉੱਤੇ ਅਜਿਹੇ ਇਲਜ਼ਾਮ ਲਾਉਣੇ ਇੱਕ ਘਿਨਾਉਣੀ ਹਰਕਤ ਜਿਹੜੀ ਉਹ ਕਹੀ ਜਾ ਸਕਦੀ ਹੈ। ਸਟੇਸ਼ਨਾਂ ਦੇ ਉੱਤੇ ਜਦੋਂ ਝੋਨਾ ਲੱਗਣ ਵਾਲਾ ਹੁੰਦਾ, ਕਿਸਾਨ ਮੋਟੋ ਫੜ ਕੇ ਖੜੇ ਹੁੰਦੇ ਆ, ਜਿਹਦੇ ਉੱਤੇ ਇਹ ਲਿਖਿਆ ਹੁੰਦਾ ਕਿ ਕਿਹੋ ਜਿਹੀ ਰੋਟੀ ਦਿੱਤੀ ਜਾਊਗੀ ਮਜ਼ਦੂਰਾਂ ਨੂੰ, ਕੀ ਕੀ ਸਹੂਲਤਾਂ ਦਿੱਤੀਆਂ ਜਾਣਗੀਆਂ ਜੇ ਉਹਨਾਂ ਦੇ ਨਾਲ ਜਾਂਦੇ ਆ। ਬਹੁਤੇ ਨਹੀਂ ਤਾਂ ਘੱਟੋ ਘੱਟ 40 ਤੋਂ 50% ਜਿਹੜੇ ਮਜ਼ਦੂਰ ਨੇ। ਕੱਲ੍ਹ ਬਹੁਤੀਆਂ ਨਿਗਾਹਾਂ ਜਿਹੜੀਆਂ ਸੀ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਕੀਤੀ ਜਾਣ ਵਾਲੀ ਪ੍ਰੈਸ ਕਾਨਫਰੰਸ ਦੇ ਉੱਤੇ ਲੱਗੀਆਂ ਰਹੀਆਂ ਕਿ ਨਵਜੋਤ ਸਿੰਘ ਸਿੱਧੂ ਹੋਰੀ ਕੀ ਕਰਦੇ ਆ ਆਪਣੇ ਭਵਿੱਖ ਦੇ ਬਾਰੇ ਦੇ ਵਿੱਚ, ਕਿਉਂਕਿ ਤਕਰੀਬਨ 2 ਸਾਲ ਤੋਂ ਉਹ ਘਰੇ ਬੈਠੇ ਰਹੇ, ਨਿਕਲੇ ਨਹੀਂ। ਉਹਨਾਂ ਦੀ ਚੁੱਪ ਜਿਹੜੀ ਆ ਉਹਨੇ ਕਈ ਕਿਸਮ ਦੇ ਸਵਾਲ ਵੀ ਖੜੇ ਕੀਤੇ, ਪਰ ਉਹ ਲਗਾਤਾਰ ਚੁੱਪ ਰਹੇ। ਪਿਛਲੇ ਕੁਝ ਦਿਨਾਂ ਤੋਂ ਸਰਗਰਮੀਆਂ ਜਿਹੜੀਆਂ ਸ਼ੁਰੂ ਹੋਈਆਂ, ਉਹਨਾਂ ਨੂੰ ਹਰੀਸ਼ ਰਾਵਤ ਹੋਰੀ ਘਰੋਂ ਕੱਢ ਕੇ ਲੈ ਕੇ ਆਏ। ਜਦੋਂ ਟਰੈਕਟਰ ਰੈਲੀ ਇੱਥੇ ਸੋਫਿਆਂ ਵਾਲੇ ਟਰੈਕਟਰਾਂ ਦੇ ਉੱਤੇ ਕਾਂਗਰਸ ਨੇ ਕੀਤੀ ਸੀ, ਉਹਨਾਂ ਨੇ ਇੱਕ ਰੈਲੀ ਦੇ ਵਿੱਚ ਸੰਬੋਧਨ ਕੀਤਾ। ਜਿਹੋ ਜਿਹੀਆਂ ਉਹ ਹਰਕਤਾਂ ਸਨ ਉਹ ਵੀ ਸਭ ਨੇ ਦੇਖੀਆਂ। ਉਦੋਂ ਬਾਅਦ ਫਿਰ ਨਵਜੋਤ ਸਿੰਘ ਸਿੱਧੂ ਹੋਰੀ ਨਾਰਾਜ਼ ਹੋ ਗਏ, ਕਈ ਮਹੀਨੇ ਫਿਰ ਘਰੇ ਵੜੇ ਰਹੇ। ਹਰੀਸ਼ ਰਾਵਤ ਹੋਰੀ ਫਿਰ ਕੱਢ ਕੇ ਲਿਆਏ, ਫਿਰ ਉਹਨਾਂ ਨੂੰ ਸਰਗਰਮ ਕਰਨ ਦਾ ਯਤਨ ਕੀਤਾ। ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਵੇਂ ਬਾਹਰਲੇ ਘਰੇ ਸੀਸਵਾਂ ਦੇ ਵਿੱਚ ਗਏ, ਉੱਥੇ ਮੁਲਾਕਾਤ ਹੋਈ, ਉੱਥੋਂ ਫਿਰ ਬਾਹਰ ਆ ਗਏ। ਫਿਰ ਉਹ ਟਵੀਟ ਦੇ ਉੱਤੇ ਜਿਹੜੇ ਉਹ ਪੁੱਠੇ ਸਿੱਧੇ ਢੰਗ ਦੇ ਨਾਲ ਟਵੀਟ ਜਿਹੜੇ ਕਰਦੇ ਰਹੇ, ਸ਼ੇਅਰਾਂ ਦੇ ਰੂਪ ਦੇ ਵਿੱਚ। ਆਮ ਬੰਦੇ ਨੂੰ ਸਮਝ ਨਹੀਂ ਜਿਹੜੀ ਦੀ ਉਹ ਆਉਂਦੀ। ਕੱਲ੍ਹ ਕਿਉਂਕਿ ਪਟਿਆਲੇ ਉਹਨਾਂ ਨੇ ਪ੍ਰੈਸ ਕਾਨਫਰੰਸ ਰੱਖੀ ਸੀ, ਇਸ ਕਰਕੇ ਇਹ ਸਮਝਿਆ ਜਾ ਰਿਹਾ ਸੀਗਾ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਹੋਰੀ ਇਹਦੇ ਵਿੱਚ ਕੁਝ ਖੁਲਾਸੇ ਕਰ ਸਕਦੇ ਆ। ਇਹ ਖੁਲਾਸੇ ਉਹਨਾਂ ਦੇ
ਕਿੱਥੇ ਉਹਨਾਂ ਨੇ ਕਿਸ ਪਾਸੇ ਜਾਣਾ, ਕਿਹੜੀ ਪਾਰਟੀ ਦੇ ਨਾਲ ਜਾਣਾ, ਉਹਨਾਂ ਦਾ ਭਵਿੱਖ ਸਿਆਸੀ ਕੀ ਹੋਊਗਾ, ਇਹਨੂੰ ਲੈ ਕੇ ਅਟਕਲਾਂ ਦਾ ਬਾਜ਼ਾਰ ਜਿਹੜਾ ਸੀ ਉਹ ਗਰਮ ਰਿਹਾ। ਸਰਕਾਰੀ ਤੰਤਰ ਵੀ ਜਿਹੜਾ ਉਹ ਸੂਹਾਂ ਲੈਂਦਾ ਰਿਹਾ ਪੱਤਰਕਾਰਾਂ ਤੋਂ ਵੀ ਤੁਹਾਨੂੰ ਪਤਾ ਕੁਝ, ਤੁਹਾਨੂੰ ਪਤਾ ਨਵਜੋਤ ਸਿੰਘ ਸਿੱਧੂ ਹੋਰੀ ਕੀ ਕਰਨਗੇ, ਕੀ ਕਹਿਣਗੇ। ਪਰ ਪ੍ਰੈਸ ਕਾਨਫਰੰਸ ਸ਼ੁਰੂ ਹੋਣ ਤੱਕ ਉਹਨਾਂ ਨੇ ਜਿਹੜਾ ਸੀ ਉਹ ਬਹੁਤ ਨਾ ਦੱਸਿਆ ਬਹੁਤਾ ਕੁਝ। ਜਦੋਂ ਪ੍ਰੈਸ ਕਾਨਫਰੰਸ ਸ਼ੁਰੂ ਹੋਈ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਉਹ ਜਿਹੜੇ ਖੇਤੀ ਸੰਬੰਧੀ ਆਏ ਕਾਨੂੰਨ ਨੇ ਜਾਂ ਜਿਹੜੀ ਸਿੱਧੀ ਅਦਾਇਗੀ ਆ ਉਹਦੇ ਉੱਤੇ ਗੱਲ ਕਰਨੀ ਚਾਹੁੰਦੇ ਆ ਕਿ ਸਿੱਧੀ ਅਦਾਇਗੀ ਜਿਹੜੀ ਆ ਉਹ ਕਿਸਾਨੀ ਨੂੰ ਨੁਕਸਾਨ ਕਿਵੇਂ ਪਹੁੰਚਾਊਗੀ। ਉਹਨਾਂ ਨੇ ਇਹ ਗੱਲ ਕਹੀ ਕਿ 1 ਨੇਸ਼ਨ 1 ਮੰਡੀ ਨਹੀਂ, ਬਲਕਿ 1 ਨੇਸ਼ਨ 2 ਮੰਡੀ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ। ਉਹਨਾਂ ਨੇ ਇਹ ਗੱਲ ਵੀ ਜਿਹੜੀ ਕਹੀ ਕਿ ਇਹ ਜਿਹੜੀ ਪੰਜਾਬ ਦੀ ਕਿਸਾਨੀ ਦੇ ਵਾਸਤੇ ਬਹੁਤ ਮਾਰੂ ਹੋਊਗੀ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਤਕਰੀਬਨ 35-40 ਮਿੰਟ ਜਿਹੜਾ ਲੈਕਚਰ ਕੀਤਾ। ਉਹਨਾਂ ਦੀ ਬਾਡੀ ਲੈਂਗੁਏਜ ਉਹੋ ਜੀ ਸੀਗੀ ਜਿਹੋ ਜੀ ਪਹਿਲਾਂ ਹੁੰਦੀ ਆ, ਮੈਂ ਜੱਟ ਦਾ ਪੁੱਤ, ਮੈਂ ਬੰਬ ਕੱਢ ਦੂੰ, ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਕੀਤੀਆਂ। ਜਿਹੜੀਆਂ ਗੱਲਾਂ ਕਿਸਾਨੀ ਅੰਦੋਲਨ ਦੇ ਬਾਰੇ ਦੇ ਵਿੱਚ, ਕਿਸਾਨਾਂ ਦੇ ਬਾਰੇ ਦੇ ਵਿੱਚ ਉਹ ਕਹਿ ਰਹੇ ਨੇ, ਉਹ ਹਰੇਕ ਬੰਦੇ ਨੂੰ ਪਤਾ ਨੇ। ਉਹ ਕਿਸਾਨੀ ਅੰਦੋਲਨ ਨੇ ਬੱਚੇ ਨੂੰ ਦੱਸ ਦਿੱਤੀਆਂ ਨੇ ਕਿ ਇਹਦਾ ਕੀ ਨੁਕਸਾਨ ਜਿਹੜਾ ਉਹ ਹੋਣਾ। ਨਵਜੋਤ ਸਿੰਘ ਸਿੱਧੂ ਹੋਰਾਂ ਤੋਂ ਲੋਕ ਇਹ ਐਕਸਪੈਕਟ ਕਰਦੇ ਸੀਗੇ ਕਿ ਉਹ ਕੁਛ ਨਾ ਕੁਛ ਸਟੈਂਡ ਲੈਣਗੇ, ਕਿਉਂਕਿ 2 ਸਾਲਾਂ ਤੋਂ ਉਹ ਬੋਲੇ ਨਹੀਂ। ਜੇ ਨਵਜੋਤ ਸਿੰਘ ਸਿੱਧੂ ਹੋਰੀ ਪਿਛਲੇ 2 ਸਾਲਾਂ ਦੇ ਦੌਰਾਨ ਘੱਟੋ ਘੱਟ ਉਹ ਡਿਸਟ੍ਰਿਕਟ ਵਾਈਜ਼ 2 ਗੇੜੇ ਹੁਣ ਤੱਕ ਜਿਹੜਾ ਜੀ ਉਹ ਕੱਢ ਲੈਂਦੇ ਤਾਂ ਇਹਦੇ ਨਾਲ ਸਰਕਾਰ ਗਿੜਨੀ ਸ਼ੁਰੂ ਹੋ ਜਾਣੀ ਸੀ, ਕਿਉਂਕਿ ਸਰਕਾਰ ਨੂੰ ਡਰ ਪੈ ਜਾਣਾ ਸੀਗਾ ਕਿ ਨਵਜੋਤ ਸਿੰਘ ਸਿੱਧੂ ਹੋਰੀ ਫਿਰਦੇ ਨੇ ਤੇ ਉਹ ਕਾਂਗਰਸ ਦਾ ਨੁਕਸਾਨ ਕਰ ਸਕਦੇ ਨੇ, ਲੋਕਾਂ ਨੂੰ ਆਪਣੇ ਨਾਲ ਜੋੜਦੇ। ਉਹ ਸ਼ੇਰ ਬੋਲ ਕੇ ਇਹਦੇ ਤੇ ਟਵਿੱਟਰ ਦੇ ਉੱਤੇ ਤੇ ਹੁਣ ਪ੍ਰੈਸ ਕਾਨਫਰੰਸ ਕਰਕੇ ਜਿਸ ਕਿਸਮ ਦੇ ਨਾਲ ਉਹਨਾਂ ਨੇ ਕੱਲ ਇਹ ਸਾਰੀਆਂ ਗੱਲਾਂ ਕੀਤੀਆਂ, ਕਿਸੇ ਪੱਤਰਕਾਰ ਨੂੰ ਸਵਾਲ ਨਹੀਂ ਪੁੱਛਣ ਦਿੱਤਾ, ਚੱਜ ਨਾਲ ਸਵਾਲ ਨਹੀਂ ਪੁੱਛਣ ਦਿੱਤਾ। ਜੇ ਕੋਈ ਪੁੱਛਦਾ ਤਾਂ ਉਹਨੂੰ ਉਹ ਰੋਕ ਦਿੰਦੇ, ਨਹੀਂ ਤੂੰ ਮੇਰੀ ਗੱਲ ਸੁਣ, ਤੂੰ ਮੇਰੀ ਗੱਲ ਸੁਣ, ਇਹ ਕਹਿ ਕੇ ਹੀ ਉਹ ਆਪਣੀਆਂ ਗੱਲਾਂ ਜਿਹੜੀਆਂ ਜੀ ਉਹ ਸੁਣਾਉਂਦੇ ਰਹੇ। ਜਦੋਂ ਗੱਲ ਇਹ ਪੁੱਛੀ ਕਿ ਤੁਸੀਂ ਸਰਕਾਰ 'ਚ ਵਾਪਸ ਜਾਣਾ ਜਾਂ ਨਹੀਂ ਜਾਣਾ, ਜੇ ਜਾਣਾ ਤਾਂ ਕਦੋਂ ਜਾਣਾ, ਤੇ ਉਹਨਾਂ ਨੇ ਨਾਲ ਦੀ ਨਾਲ ਜਿਹੜੀ ਸੀ ਉਹ ਪ੍ਰੈਸ ਕਾਨਫਰੰਸ ਬੰਦ ਕਰ ਦਿੱਤੀ ਕਿ ਇਦੋਂ ਵੱਧ ਹੋਰ ਉਹਨਾਂ ਨੇ ਜਿਹੜਾ ਉਹ ਕੁਝ ਨਹੀਂ ਕਹਿਣਾ। ਰਾਜਨੀਤੀ ਦੇ ਵਿੱਚ ਅਜਿਹੀਆਂ ਜਿਹੜੀਆਂ ਚੀਜ਼ਾਂ ਨੇ ਉਹ ਬੰਦੇ ਨੂੰ ਬਹੁਤੀ ਦੇਰ ਫਿਰ ਟਿਕਾਈ ਨਹੀਂ ਜਿਹੜੀਆਂ ਉਹ ਰੱਖਦੀਆਂ, ਕਿਉਂਕਿ ਇੱਕ ਸਪਸ਼ਟ ਲਾਈਨ ਜਿਹੜੀ ਹੁੰਦੀ ਆ ਰਾਜਨੀਤੀ ਦੇ ਵਿੱਚ, ਤੁਸੀਂ ਕੀ ਕਰਨਾ ਚਾਹੁੰਦੇ ਹੋ, ਕੀ ਤੁਸੀਂ ਨਹੀਂ ਕਰਨਾ ਚਾਹੁੰਦੇ। ਜੇ ਤੁਹਾਡੀ ਸਰਕਾਰ ਦੇ ਨਾਲ ਨਾਰਾਜ਼ਗੀ ਹੈ ਤਾਂ ਉਹ ਨਾਰਾਜ਼ਗੀ ਕਿੰਨੀ ਆ, ਜੇ ਤੁਸੀਂ ਉਹਦੇ ਵਾਪਸ ਜਾਣਾ ਜਾਂ ਨਹੀਂ ਜਿਹੜਾ ਉਹ ਜਾਣਾ, ਇਹ ਇੱਕ ਜਿਹੜਾ ਵੱਡਾ ਸਵਾਲ ਹੁੰਦਾ। ਜਾਂ ਤਾਂ ਤੁਸੀਂ ਦੱਸ ਦਿਓ ਕਿ ਤੁਸੀਂ ਉਹਦੇ ਨਾਲ ਹੋ, ਜਾਂ ਤੁਸੀਂ ਦੱਸ ਦਿਓ ਕਿ ਤੁਸੀਂ ਉਹਦੇ ਨਾਲ ਨਹੀਂ। ਇਹ ਵਿੱਚ ਵਿਚਾਲੇ ਵਾਲੀ ਜਿਹੜੀ ਗੱਲ ਹੈ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕੱਲ੍ਹ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਠੀਕ ਉਸੇ ਤਰੀਕੇ ਦੇ ਨਾਲ ਰੱਖੀ ਜਿਵੇਂ ਪਿਛਲੇ ਸਮੇਂ ਤੋਂ ਜਿਹੜਾ ਇਹ ਰੱਖਦੇ ਤੁਰੇ ਆਏ ਨੇ। ਮਤਲਬ ਕਿ ਗੱਲ ਕੋਈ ਜਿਹੜੀ ਆ ਉਹ ਕਲੀਅਰ ਨਹੀਂ ਜਿਹੜਾ ਕਰਨੀ, ਕਿਉਂਕਿ ਇਹ ਵਰ੍ਹਾ ਜਿਹੜਾ ਹੈ ਇਹ ਇਲੈਕਸ਼ਨ ਦਾ ਵਰ੍ਹਾ ਸਟਾਰਟ ਹੋ ਚੁੱਕਿਆ ਹੋਇਆ। ਲੋਕ ਜਿਹੜੇ ਨੇ ਉਹ ਸ਼ੇਰਾਂ ਦੇ ਨਾਲ ਕਿਸੇ ਦੇ ਢਿੱਡ ਨਹੀਂ ਭਰਦੇ, ਲੋਕ ਗਰਾਊਂਡ ਦੇ ਉੱਤੇ ਕੰਮ ਦੇਖਣਾ ਚਾਹੁੰਦੇ ਨੇ। ਉਹਨਾਂ ਨੇ ਕੰਮ ਤਾਂ ਜਿਹੜਾ ਉਹ ਦਿਖਾਇਆ ਨਹੀਂ, ਕਿਉਂਕਿ ਇਹ ਠੀਕ ਹੈ ਕਿ ਉਹਨਾਂ ਦੇ ਉੱਤੇ ਕਰਪਸ਼ਨ ਦਾ ਦੋਸ਼ ਜਿਹੜਾ ਜੀ ਉਹ ਨਹੀਂ ਲੱਗਦਾ, ਬੜੀ ਚੰਗੀ ਗੱਲ ਹੈ ਜੀ। ਇਸੇ ਕਰਕੇ ਉਹਨਾਂ ਦੀ ਰਿਸਪੈਕਟ ਵੀ ਹੈ ਲੋਕਾਂ ਦੇ ਮਨਾਂ ਦੇ ਵਿੱਚ, ਇਸੇ ਲਈ ਲੋਕ ਉਹਨਾਂ ਤੋਂ ਕੁਝ ਐਕਸਪੈਕਟ ਕਰਦੇ ਨੇ। ਪਰ ਜਿਹੜਾ ਉਹਦਾ ਮਤਲਬ ਇਹ ਵੀ ਨਹੀਂ ਕਿ ਤੁਸੀਂ ਚੁੱਪ ਕਰਕੇ ਜਿਹੜਾ ਜੀ ਉਹ ਘਰੇ ਬੈਠ ਜਾਓ। ਜੇ ਉਹਨਾਂ ਨੂੰ ਉਦੋਂ ਪਾਵਰ ਦਾ ਮਹਿਕਮਾ ਵੀ ਦਿੱਤਾ ਗਿਆ ਸੀ, ਉਹ ਲੈ ਲੈਂਦੇ ਤੇ ਉਹਦੇ ਵਿੱਚ ਉਹ ਕੁਝ ਕਰਕੇ ਦਿਖਾਉਂਦੇ ਲੋਕਾਂ ਨੂੰ, ਲੋਕਾਂ ਨੂੰ ਵੀ ਜਿਹੜਾ ਪਤਾ ਹੁੰਦਾ ਕਿ ਹਾਂ ਸਿੱਧੂ ਸਾਹਿਬ ਨੇ ਆਹ ਜਿਹੜਾ ਜੀ ਉਹ ਕੀਤਾ। ਉੱਥੇ ਤਾਂ ਉਹ ਗਏ ਨਹੀਂ, ਅਜੇ ਵੀ ਕਿਸੇ ਵੱਡੇ ਅਹੁਦੇ ਦੀ ਆਸ ਦੇ ਵਿੱਚ ਨੇ, ਕੋਈ ਵੱਡਾ ਅਹੁਦਾ ਮਿਲੂਗਾ ਤੇ ਫਿਰ ਮੈਂ ਜਾਊਂਗਾ, ਨਹੀਂ ਤਾਂ ਅਦਰਵਾਈਜ਼ ਮੈਂ ਨਹੀਂ ਉੱਥੇ ਜਿਹੜਾ ਜੀ ਉਹ ਜਾਂਦਾ। ਇਹਦੇ ਨਾਲ ਪੰਜਾਬ ਦੇ ਪਿਸ ਰਹੇ ਜਿਹੜੇ ਲੋਕ ਨੇ, ਜਿਹੜੇ ਚੁਫੇਰੇ ਤੋਂ ਘਿਰੇ ਪਏ ਨੇ, ਉਹਨਾਂ ਨੂੰ ਇੰਨੇ ਮਹਿੰਗੀ ਬਿਜਲੀ ਜਿਹੜੀ ਆ ਉਹ ਵਰਤਣੀ ਪੈ ਰਹੀ ਆ। ਕਿਸਾਨੀ ਅੰਦੋਲਨ ਚੱਲ ਰਿਹਾ, ਬਹੁਤੇ ਪਰਿਵਾਰ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਜਾ ਕੇ ਬੈਠੇ ਨੇ, ਟੈਕਸਾਂ ਦੇ ਰੂਪ ਦੇ ਵਿੱਚ ਲੋਕ ਲੱਦ ਦਿੱਤੇ ਗਏ ਆ। ਇਹਨਾਂ ਚੀਜ਼ਾਂ ਦੇ ਜਵਾਬ ਜਿਹੜੇ ਆ ਜੀ, ਜੇ ਸਿੱਧੂ ਸਾਹਿਬ ਨਹੀਂ ਦੇਣਾ ਚਾਹੁੰਦੇ, ਉਹਨਾਂ ਦੀ ਮਰਜ਼ੀ ਹੈ, ਪਰ ਘੱਟੋ ਘੱਟ ਫਿਰ ਉਹ ਇਹ ਤਾਂ ਨਾ ਕਹਿਣ ਕਿ ਪੰਜਾਬ ਦੇ ਵਾਸਤੇ ਉਹ ਖੜੇ ਨੇ। ਪੰਜਾਬ ਦੇ ਵਾਸਤੇ ਤਾਂ ਉਹ ਖੜਾ ਹੋ ਸਕਦਾ ਜਿਹੜਾ ਪੰਜਾਬ ਦੇ ਵਾਸਤੇ ਬੋਲੇ,
ਪੰਜਾਬ ਦੇ ਵਾਸਤੇ ਗੱਲ ਕਰੇ। ਔਰ ਜਦੋਂ ਉਹਨਾਂ ਕੋਲੇ ਪਲੇਟਫਾਰਮ ਆਪਣੀ ਪਾਰਟੀ ਦਾ ਹੈ, ਉਸ ਪਾਰਟੀ ਦਾ ਜਿਹੜੀ ਸੱਤਾ ਦੇ ਵਿੱਚ ਹੈ, ਜਿਹਨੇ 4 ਸਾਲ ਸੱਤਾ ਹੰਢਾ ਲਈ ਹੈ, ਜਿਹਦਾ ਅਖੀਰਲਾ ਸਾਲ ਸੱਤਾ ਦਾ ਜਿਹੜਾ ਉਹ ਸ਼ੁਰੂ ਹੋ ਗਿਆ ਹੋਇਆ, ਜੇ ਉਹਦੀ ਜਵਾਬਦੇਹੀ ਨਹੀਂ ਹੈਗੀ, ਕਿਉਂਕਿ ਪਾਰਟ ਤਾਂ ਸਿੱਧੂ ਸਾਹਿਬ ਵੀ ਉਹਦਾ ਹੀ ਨੇ। ਇਸ ਕਰਕੇ ਉਹ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ 2 ਸਾਲਾਂ ਬਾਅਦ ਤੁਸੀਂ ਪ੍ਰੈਸ ਕਾਨਫਰੰਸ ਕਰਕੇ ਤੂੰ ਮੇਰੀ ਗੱਲ ਸੁਣ, ਤੂੰ ਮੇਰੀ ਗੱਲ ਸੁਣ, ਇਹ ਸਿਆਸਤ ਜਿਹੜੀ ਹੈ ਜੀ, ਮੇਰੀ ਚਾਚੇ ਪੰਜਾਬ ਜਿਹੜਾ ਉਹਨਾਂ ਤੋਂ ਇਸ ਤਰ੍ਹਾਂ ਦੀ ਸਿਆਸਤ ਦੀ ਤਵੱਕੋ ਨਹੀਂ ਕਰਦਾ, ਬਲਕਿ ਉਹਨਾਂ ਤੋਂ ਇੱਕ ਮੈਚੋਰ ਲੀਡਰ ਦੀ ਜਿਹੜੀ ਹੈ ਉਹ ਛਵੀ ਭਾਲਦਾ ਪੰਜਾਬ ਜਿਹੜਾ ਉਹਨਾਂ ਦੇ ਵਿੱਚੋਂ, ਜਿਹੜੀ ਕਿ ਕੱਲ੍ਹ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਦਿਸੀ ਨਹੀਂ। ਉਹਨਾਂ ਦੀ ਬਾਡੀ ਲੈਂਗੁਏਜ ਦੇ ਵਿੱਚੋਂ ਉਹ ਮੈਚੋਰਿਟੀ ਵਾਲੀ ਗੱਲ ਜਿਹੜੀ ਉਹ ਨਹੀਂ ਦਿਸੀ। ਕੇਂਦਰੀ ਰਾਜ ਮੰਤਰੀ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਜਿਹੜੇ ਸੋਮ ਪ੍ਰਕਾਸ਼ ਨੇ, ਉਹਨਾਂ ਦੇ ਹੁਸ਼ਿਆਰਪੁਰ ਪਹੁੰਚਣ ਦੇ ਉੱਤੇ ਉਹਨਾਂ ਦਾ ਤਿੱਖਾ ਵਿਰੋਧ ਇੱਕ ਵਾਰੀ ਫਿਰ ਕਿਸਾਨਾਂ ਨੇ ਕੀਤਾ। ਕੇਂਦਰ ਸਰਕਾਰ ਦੇ ਖਿਲਾਫ ਭਾਰੀ ਨਾਅਰੇਬਾਜ਼ੀ ਹੋਈ। ਸ਼ਾਇਦ ਸੋਮ ਪ੍ਰਕਾਸ਼ ਹੋਰਾਂ ਨੂੰ ਇਹ ਸੀਗਾ ਵੀ ਮੈਨੂੰ ਕਿਸੇ ਨੇ ਕੁਝ ਨਹੀਂ ਕਹਿਣਾ, ਕਿਉਂਕਿ ਉਹ ਭਲੇ ਮਾਨਸ ਵਿਅਕਤੀ ਵਜੋਂ ਜਾਣੇ ਜਾਂਦੇ ਆ, ਪਰ ਪਾਰਟ ਤਾਂ ਉਹ ਕੇਂਦਰ ਦੀ ਸਰਕਾਰ ਦਾ ਨੇ, ਬਲਕਿ ਮੰਤਰੀ ਨੇ ਉਹ। ਇਸ ਕਰਕੇ ਸੇਕ ਤਾਂ ਉਹਨਾਂ ਨੂੰ ਵੀ ਲੱਗਣਾ ਸੀ, ਲੱਗਿਆ। ਇੱਥੇ ਉਹਨਾਂ ਨੂੰ ਐਸਾ ਘੇਰਿਆ ਕਿਸਾਨਾਂ ਨੇ ਹੁਸ਼ਿਆਰਪੁਰ ਦੇ ਵਿੱਚ, ਕਈ ਘੰਟੇ ਉਹਨਾਂ ਨੂੰ ਆਪਣੇ ਦਫ਼ਤਰ ਦੇ ਅੰਦਰ ਕੈਦ ਹੋ ਕੇ ਰਹਿਣਾ ਜਿਹੜਾ ਜੀ ਉਹ ਪੈ ਗਿਆ। ਜਦੋਂ ਕਈ ਘੰਟਿਆਂ ਤੋਂ ਬਾਅਦ ਵੀ ਜਿਹੜੇ ਸੀ ਕਿਸਾਨਾਂ ਦਾ ਰੋਹ ਘੱਟ ਨਾ ਹੋਇਆ, ਤਾਂ ਉਹਨਾਂ ਨੂੰ ਬਾਹਰ ਲਿਆ ਕੇ ਗੱਡੀ ਦੇ ਵਿੱਚ ਬਿਠਾਇਆ ਗਿਆ, ਤਾਂ ਮੁਜ਼ਾਹਰਾਕਾਰੀ ਹੋਰ ਰੋਹ ਦੇ ਵਿੱਚ ਆ ਗਈ। ਭਾਰੀ ਪੁਲਿਸ ਫੋਰਸ ਹੋਣ ਦੇ ਬਾਵਜੂਦ ਉਹਨਾਂ ਨੇ ਗੱਡੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਜਿਹੜੀ ਸੀ ਕੀਤੀ, ਬਲਕਿ ਇੱਥੋਂ ਤੱਕ ਕਿ ਕੁਛ ਜਿਹੜੇ ਸਨ ਪ੍ਰਦਰਸ਼ਨਕਾਰੀ, ਉਹ ਪੁਲਿਸ ਦੀਆਂ ਰੋਕਾਂ ਤੋੜ ਕੇ ਸੋਮ ਪ੍ਰਕਾਸ਼ ਦੀ ਗੱਡੀ ਦੇ ਪਿੱਛੇ ਵੀ ਦੌੜੇ, ਪਰ ਕਾਫਲੇ ਦੀ ਕਿਸੇ ਗੱਡੀ ਨੂੰ ਕੋਈ ਨੁਕਸਾਨ ਜਿਹੜਾ ਉਹ ਨਹੀਂ ਹੋਇਆ। ਸੋਮ ਪ੍ਰਕਾਸ਼ ਹੋਰਾਂ ਨੇ ਆਉਣਾ ਸੀ, ਕਿਸਾਨਾਂ ਨੂੰ ਇਹਦੀ ਭਿਣਕ ਜਿਹੜੀ ਉਹ ਪੈ ਗਈ ਤੇ ਉਹ ਦਫ਼ਤਰ ਦੇ ਨੇੜੇ ਇਕੱਠੇ ਹੋਣੇ ਸ਼ੁਰੂ ਹੋ ਗਏ। ਪੁਲਿਸ ਨੇ ਦਫ਼ਤਰ ਨੂੰ ਜਾਂਦੀਆਂ ਦੋਹਾਂ ਸੜਕਾਂ ਦੇ ਉੱਤੇ ਬੈਰੀਕੇਡ ਲਾਏ ਹੋਏ ਸੀਗੇ, ਪਰ ਕੁਝ ਜਿਹੜੇ ਪ੍ਰਦਰਸ਼ਨਕਾਰੀ ਸੀਗੇ ਉਹ ਘੰਟਾ ਘਰ ਵਾਲੇ ਪਾਸਿਓਂ ਆ ਗਏ, ਜਿਨ੍ਹਾਂ ਨੂੰ ਪੁਲਿਸ ਨੇ ਬੜੀ ਮੁਸ਼ੱਕਤ ਦੇ ਨਾਲ ਜਿਹੜਾ ਸੀ ਉਹ ਰੋਕਿਆ। ਇਹ ਗਿਣਤੀ ਇੰਨੀ ਵੱਡੀ ਹੋ ਗਈ ਕਿ ਜਿਹੜੇ ਇਹਨੇ ਸ਼ਾਇਦ ਸੋਚਿਆ ਨਾ ਹੋਵੇ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਕਿਸਾਨ ਉੱਥੇ ਆ ਸਕਦੇ ਆ। ਉਧਰ ਕੇਂਦਰੀ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਦੇ ਦੌਰਾਨ ਪਿਛਲੇ ਦਿਨੀ ਜਿਹੜੇ ਹਰਿਆਣੇ ਦੇ ਰੋਹਤਕ ਦੇ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਸਮਾਗਮ ਦਾ ਵਿਰੋਧ ਕਰਦੇ ਕਿਸਾਨਾਂ ਦੇ ਉੱਤੇ ਲਾਠੀਚਾਰਜ ਕੀਤਾ ਗਿਆ ਸੀ। ਉਹਦੇ ਵਿਰੋਧ ਦੇ ਵਿੱਚ ਕਿਸਾਨਾਂ ਨੇ ਸੂਬੇ ਦੇ ਟੋਲ ਪਲਾਜ਼ਿਆਂ ਤੇ ਮੁੱਖ ਸੜਕਾਂ ਦੇ ਉੱਤੇ ਧਰਨਾ ਦੇ ਕੇ ਦੁਪਹਿਰ ਤੱਕ ਸੜਕਾਂ ਜਾਮ ਜਿਹੜੀਆਂ ਸੀ ਉਹ ਕਰ ਦਿੱਤੀਆਂ। ਕਿਸਾਨਾਂ ਨੇ ਹਰਿਆਣਾ ਪੁਲਿਸ ਦੀ ਕਾਰਗੁਜ਼ਾਰੀ ਦੀ ਨਿੰਦਿਆ ਕਰਦਿਆਂ ਸੂਬਾ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਔਰ ਰੋਹਤਕ ਟੋਲ ਪਲਾਜ਼ੇ ਤੇ ਕਿਸਾਨ ਪੰਚਾਇਤ ਰੱਖੀ ਗਈ, ਜਿਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਹੁਰੀ ਪਹੁੰਚੇ ਔਰ ਉਹਨਾਂ ਨੇ ਇਹ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਸ਼ਾਂਤਮਈ ਕਿਸਾਨ ਸੰਘਰਸ਼ ਕਰ ਰਿਹਾ, ਪਰ ਕੇਂਦਰ ਦੀ ਸਰਕਾਰ ਕਿਸਾਨਾਂ ਨੂੰ ਉਕਸਾ ਰਹੀ ਹੈ। ਹਰਿਆਣੇ ਦੇ ਵਿੱਚ ਕਿਸਾਨਾਂ ਦੇ ਮਨਾਂ ਦੇ ਵਿੱਚ ਜਿਹੜੇ ਰਾਜਨੀਤਿਕਾਂ ਪ੍ਰਤੀ ਜਿਹੜਾ ਉਹ ਗੁੱਸਾ ਵੱਧਦਾ ਤੁਰਿਆ ਜਾ ਰਿਹਾ। ਉਧਰ ਰੋਪੜ ਦੇ ਵਿੱਚ ਜਿਹੜਾ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਆਏ, ਇੱਕ ਸਮਾਗਮ ਨੂੰ ਸੰਬੋਧਨ ਕਰਨ ਆਏ ਭਾਜਪਾ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਦਾ ਵੀ ਜਿਹੜਾ ਉਹ ਤਕੜਾ ਵਿਰੋਧ ਹੋ ਗਿਆ। ਜਦੋਂ ਇੱਥੇ ਪਹੁੰਚਣ ਦੀ ਸੂਚਨਾ ਮਿਲੀ ਤਾਂ ਵੱਡੀ ਗਿਣਤੀ ਦੇ ਵਿੱਚ ਕਾਲੀਆਂ ਝੰਡੀਆਂ ਲੈ ਕੇ ਜਿਹੜੇ ਕਿਸਾਨ ਸੀਗੇ ਉਹ ਇਸ ਜਗ੍ਹਾ ਦੇ ਉੱਤੇ ਪਹੁੰਚ ਗਏ। ਜਦੋਂ ਉੱਥੋਂ ਜਾਣ ਲੱਗੇ ਤਾਂ ਉਹਦਾ ਵਿਰੋਧ ਜਿਹੜਾ ਸੀ ਉਹ ਤਕੜਾ ਇੱਥੇ ਕੀਤਾ ਜਿਹੜਾ ਉਹ ਗਿਆ। ਉਧਰ ਮੇਧਾ ਪਾਟੇਕਰ ਹੁਰੀ ਪੰਜਾਬ ਦੇ ਵਿੱਚ ਕੱਲ੍ਹ ਆਏ ਜੀ ਔਰ ਵੱਖ-ਵੱਖ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਨਾਲ ਜੁੜੀਆਂ ਥਾਵਾਂ ਤੋਂ ਮਿੱਟੀ ਇਕੱਠੀ ਕਰਕੇ ਦਿੱਲੀ ਕਿਸਾਨੀ ਸੰਘਰਸ਼ ਦੇ ਵਿੱਚ ਪਹੁੰਚਾਉਣ ਦੇ ਵਾਸਤੇ ਤੁਰੇ। ਨਰਮਦਾ ਬਚਾਊ ਲਹਿਰ ਦੀ ਨਾਇਕਾ ਮੇਧਾ ਪਾਟੇਕਰ, ਉਹਨੇ ਸੁਨਾਮ ਦੇ ਵਿੱਚ ਉਹਨਾਂ ਦਾ ਸ਼ਾਨਦਾਰ ਜਿਹੜਾ ਸੀ ਉਹ ਸਵਾਗਤ ਕੀਤਾ ਗਿਆ। ਉਹਨਾਂ ਨੇ ਜਿਹੜਾ ਇੱਥੇ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆ ਇਹ ਗੱਲ ਕਹੀ ਕਿ ਜਦੋਂ ਅੰਗਰੇਜ਼ਾਂ ਨੇ ਲੂਣ ਤੇ ਟੈਕਸ ਲਾ ਦਿੱਤਾ ਸੀ ਤਾਂ ਮਹਾਤਮਾ ਗਾਂਧੀ ਹੋਰਾਂ ਨੇ ਡਾਂਡੀ ਮਾਰਚ ਕਰਕੇ ਉਹਦਾ ਵਿਰੋਧ ਕੀਤਾ ਸੀ। ਅੱਜ ਮੋਦੀ ਸਰਕਾਰ ਨੇ ਕਿਸਾਨਾਂ ਤੇ ਉਹਨਾਂ ਦੀਆਂ ਜ਼ਮੀਨਾਂ ਹਥਿਆਉਣ ਦੀ ਵਿਉਂਤਬੰਦੀ ਕਰ ਲਈ ਆ, ਤਾਂ ਦੇਸ਼ ਦੇ ਬੱਚੇ ਦਾ ਫਰਜ਼ ਬਣਦਾ ਹੈ ਕਿ ਉਹ ਜਿਹੀ ਸਰਕਾਰ ਦੇ ਖਿਲਾਫ ਉੱਠ ਕੇ ਖੜਾ ਹੋਵੇ। ਉਹਨਾਂ ਨੇ ਇਹ ਕਿਹਾ ਕਿ ਅੱਜ ਸਿਰਫ ਆਜ਼ਾਦੀ ਦੀ ਨਹੀਂ ਸਗੋਂ ਲੋਕਾਂ ਦੀ ਜ਼ਿੰਦਗੀ ਵੀ ਖੋਹੀ ਜਾ ਰਹੀ ਹੈ ਔਰ ਜਨਤਕ ਖੇਤਰ ਦੀਆਂ ਕੰਪਨੀਆਂ ਬੰਦ ਕਰਕੇ ਨਿੱਜੀ ਕੰਪਨੀਆਂ ਨੂੰ ਉਤਸ਼ਾਹਿਤ ਜਿਹੜਾ ਉਹ ਕੀਤਾ ਜਾ ਰਿਹਾ ਹੈ।
ਇਹ ਸਾਰਾ ਕੁਝ ਪੰਜਾਬ ਦੇ ਵਿੱਚ ਜਿਹੜਾ ਜੀ ਬੜਾ ਤੇਜ਼ ਪਿਛਲੇ ਕੁਝ ਦਿਨਾਂ ਤੋਂ ਹੋਇਆ ਉਹਦਾ ਇੱਕ ਕਾਰਨ ਜਿਹੜਾ ਇਹ ਆ ਕਿ ਵਾਢੀ ਆ ਰਹੀ ਆ, ਔਰ ਵਾਢੀ ਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਹੈ ਉਹ ਠੰਡਾ ਨਾ ਪਵੇ, ਇਸ ਚੀਜ਼ ਦੇ ਵਾਸਤੇ ਜਿਹੜਾ ਉਹ ਪ੍ਰੇਰ ਰਹੇ ਨੇ ਕਿਸਾਨ ਜਿਹੜੇ ਵੱਖ-ਵੱਖ ਲੋਕਾਂ ਨੂੰ ਕਿ ਵਾਢੀ ਵੀ ਕਰੋ, ਤੇ ਨਾਲ ਦੀ ਨਾਲ ਕੁਝ ਲੋਕ ਜਿਹੜੇ ਆ ਉਹ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਵੀ ਜਾ ਕੇ ਆਪਣੀ ਹਾਜ਼ਰੀ ਉਸੇ ਤਰੀਕੇ ਦੇ ਨਾਲ ਲਵਾਉਂਦੇ ਰਹਿਣ ਜਿਵੇਂ ਉਹ ਕਈ ਮਹੀਨਿਆਂ ਤੋਂ ਜਿਹੜੀ ਆ ਉਹ ਲਵਾ ਰਹੇ ਨੇ। ਜਾਂਦੇ ਜਾਂਦੇ ਦਿੱਲੀ ਗੁਰਦੁਆਰਾ ਜਿਹੜੀ ਕਮੇਟੀ ਦੀਆਂ ਚੋਣਾਂ ਨੇ ਉਹਦੇ ਵਿੱਚ ਇਸ ਵੇਲੇ ਵਾਹਵਾ ਸਰਗਰਮੀ ਜਿਹੜੀ ਉਹ ਵੇਖੀ ਜਾ ਸਕਦੀ ਆ। ਵੱਖ-ਵੱਖ ਪਾਰਟੀਆਂ ਜਿਹੜੀਆਂ ਨੇ ਉਹ ਆਪੋ ਆਪਣੇ ਉਮੀਦਵਾਰਾਂ ਨੂੰ ਐਲਾਨ ਕਰ ਰਹੇ ਨੇ, ਪਰ ਇੰਨਾ ਜ਼ਰੂਰ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਜਿਹੜੀ ਚੋਣ ਪ੍ਰਚਾਰ ਸਮੱਗਰੀ ਹੈ ਉਹਦੇ ਵਿੱਚੋਂ ਪੰਜਾਬੀ ਗਾਇਬ ਹੁੰਦੀ ਜਾ ਰਹੀ ਆ। ਉਮੀਦਵਾਰਾਂ ਦੇ ਜਾਂ ਧੜਿਆਂ ਦੇ ਵੱਲੋਂ ਪੰਜਾਬੀ ਨੂੰ ਗੁਰਮੁਖੀ ਲਿਪੀ ਦੀ ਥਾਂ ਦੇ ਉੱਤੇ ਦੇਵਨਾਗਰੀ ਲਿਪੀ ਦੇ ਵਿੱਚ ਛਾਪ ਕੇ ਵੰਡਿਆ ਜਾ ਰਿਹਾ। ਧਾਰਮਿਕ ਚੋਣਾਂ ਲੜਨ ਵਾਲੇ ਦਲਾਂ ਦੇ ਵੱਲੋਂ ਮਾਂ ਬੋਲੀ ਜਿਹੜੀ ਹੈ ਜੀ ਉਹ ਵਸਾਰੀ ਜਾ ਰਹੀ ਹੈ। ਗੁਰਮੁਖੀ ਲਿਪੀ ਪੰਜਾਬੀ ਲਿਖਣ ਦੀ ਜਿਹੜੀ ਪ੍ਰਮਾਣਿਕ ਲਿਪੀ ਆ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ 46 ਵਾਰਡਾਂ ਲਈ ਉਮੀਦਵਾਰ ਜਿਹੜੇ ਉਹਦਾ ਐਲਾਨ ਸ਼ੁਰੂ ਹੋ ਗਿਆ, ਪਰ ਉਹਦੇ ਵਿੱਚੋਂ ਪੰਜਾਬੀ ਲਗਭਗ ਜਿਹੜੀ ਹੈ ਜੀ ਉਹ ਗਾਇਬ ਦੱਸੀ ਜਾ ਰਹੀ ਹੈ। ਬਹੁਤ ਬਹੁਤ ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਦੁਬਾਰਾ ਹੋਊਗੀ ਜੀ। ਇਜਾਜ਼ਤ ਦਿਓ। ਧੰਨਵਾਦ। ਸਤਿ ਸ਼੍ਰੀ ਅਕਾਲ।